ਪ੍ਰਵੀਨ ਸਾਨੀ, ਉਹਨਾਂ ਨੇ ਕਿਹਾ ਕਿ ਵੀ ਕਿਵੇਂ ਪਾਕਿਸਤਾਨ, ਇਹ ਨਹੀਂ ਕਿ ਵੀ ਕਨਵੈਨਸ਼ਨਲ ਵਾਰਫੇਅਰ 'ਚ ਉਹ ਭਾਰਤ ਦੇ ਮੁਕਾਬਲੇ ਦਾ, ਉਹਨਾਂ ਨੇ ਕਿਹਾ ਵੀ ਵਿਦ ਚਾਈਨਾ ਨਾਓ, ਔਰ ਦੋਨਾਂ ਦਿਨਾਂ ਦੀ ਸਾਰੀ ਕੋਰ ਡਾਕਟਰੀਨ, ਟੂ ਪ੍ਰੋਂਗ ਵਾਰ, ਸਭ ਉਹਨੇ ਕਿਹਾ ਵੀ ਬਿਲਕੁਲ ਬੇੜਾ ਗਰਕ ਹੋਇਆ ਹੋਇਆ ਇੰਡੀਆ ਦਾ। ਕਿ 1979 'ਚ ਜਦੋਂ ਸੋਵੀਅਤ ਯੂਨੀਅਨ ਨੇ ਹੜੱਪਿਆ ਅਫਗਾਨਿਸਤਾਨ ਨੂੰ, ਸਭ ਤੋਂ ਪਹਿਲਾਂ ਵੈਲਕਮ ਕਰਨ ਵਾਲਿਆਂ 'ਚ ਭਾਰਤ ਸੀ, ਔਰ ਥਰੂ ਆਊਟ 10 ਸਾਲ ਦੇ ਪੀਰੀਅਡ ਸੋਵੀਅਤ ਆਕੂਪੇਸ਼ਨ ਦੇ ਭਾਰਤ ਜਿਹੜਾ ਫੁੱਲੀ ਮਦਦ ਕਰਦਾ ਰਿਹਾ ਸੋਵੀਅਤ ਯੂਨੀਅਨ ਦੀ। ਇਹ ਸਾਰਾ ਜਿਹੜਾ ਡੀਲ ਟਰੰਪ ਨੇ ਕੀਤੀ, ਜਿਹਦੇ 'ਚ ਉਹਨੇ ਇੰਡੀਆ ਨੂੰ ਔਨ ਬੋਰਡ ਤਾਂ ਦੂਰ ਦੀ ਗੱਲ ਹੈ, ਉਹ ਤਾਂ ਥੁੱਕਿਆ ਵੀ ਨਹੀਂ ਉਹਨਾਂ ਦੇ ਮੂੰਹ ਤੇ। ਫਿਰ ਉਹ ਤਰਲੇ ਤੁਰਲੇ ਕਰਕੇ ਕਦੇ ਰੂਸ ਰਾਹੀਂ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਕਿ ਜੀ ਚਲੋ ਇੱਕ ਵਾਰੀ ਸਾਨੂੰ ਦੋਹਾ ਸੱਦ ਕੇ ਭਾਵੇਂ ਬਾਹਰ ਹੀ ਕੁਰਸੀ ਢਾਹ ਦਿਓ ਜਿੱਥੇ ਉਹਨਾਂ ਦੀ ਮੀਟਿੰਗ ਚੱਲ ਰਹੀ ਹੋਣੀ, ਅਸੀਂ ਫੋਟੋ 'ਚ ਜਿਹੜੀ ਆ ਉਹ ਦੂਰ ਵਾਲੀ ਕੁਰਸੀ ਨੇੜੇ ਦਿਖਾ ਦਿਆਂਗੇ। 30 ਮਿਲੀਅਨ ਸਿੱਖਾਂ ਨੂੰ, 30 ਮਿਲੀਅਨ ਈਸਾਈਆਂ ਨੂੰ, 100 ਮਿਲੀਅਨ ਦਲਿਤਾਂ ਨੂੰ ਜਿਹੜੇ ਉਹਨਾਂ ਦੇ ਫੰਡਾਮੈਂਟਲ ਰਾਈਟ ਦਿੱਤੇ ਹੋਏ ਨੇ, ਉਹ ਰਿਪੋਰਟਾਂ ਕੱਢ ਲਓ ਐਮਨੈਸਟੀ ਇੰਟਰਨੈਸ਼ਨਲ ਦੀਆਂ, ਹਿਊਮਨ ਰਾਈਟ ਵਾਚ ਦੀਆਂ, US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀਆਂ, ਜਾਂ ਸਟੇਟ ਡਿਪਾਰਟਮੈਂਟ ਦੀ ਕੰਟਰੀ ਰਿਪੋਰਟ ਕੱਢ ਲਓ ਰਿਲੀਜਨ ਬੇਸਡ ਹੀ, ਔਰ ਇਹਨਾਂ ਨੂੰ ਅਫਗਾਨਿਸਤਾਨ ਦਾ ਫਿਕਰ ਪਿਆ ਹੋਇਆ। ਭਰਪੂਰ ਸਵਾਗਤ ਹੈ। ਸੋ ਵਿਊਅਰਸ, ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਭਾਰਤ ਜਿਹੜਾ ਕਿ ਅਫਗਾਨਿਸਤਾਨ ਦੀ ਸਿਆਸਤ ਚੋਂ ਮੁਕੰਮਲ ਤੌਰ ਤੇ ਬਾਹਰ ਹੋ ਚੁੱਕਾ ਹੈ, ਪਰ ਉਹ ਖੇਡ ਨੂੰ ਵਿਗਾੜਨ ਲਈ ਆਪਣਾ ਪੂਰਾ ਧਾਨ ਲਗਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਲਗਭਗ 3-4 ਦਿਨ ਦੀਆਂ 1-to-1 ਡਿਸਕਸ਼ਨਸ ਵੀ, ਔਰ ਮੈਂ ਜਿਹੜੇ ਸਾਡੇ ਬਹੁਤ ਹੀ ਲਰਨਡ ਲੋਕ ਨੇ ਅਰਾਊਂਡ ਅਮਰੀਕਾ, ਕੈਨੇਡਾ, ਉਹਨਾਂ ਦੇ ਨਾਲ ਵੀ ਟੈਲੀਫੋਨਿਕ ਕਨਵਰਸੇਸ਼ਨਸ ਰਹੀਆਂ ਕਿ ਉਹ ਇਸ ਸਾਰੀ ਅਫਗਾਨਿਸਤਾਨ ਦੀ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਨੇ। ਇਹਦਾ ਜੀਓ ਪੋਲੀਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਵੀ ਸਿੱਖ ਕੌਮ ਦੇ ਉੱਤੇ ਜਿਹੜੀ ਕਿ ਬਾਰਡਰ ਤੇ ਬੈਠੀ ਹੈ, ਉਸ ਦੇ ਕੀ ਪ੍ਰਭਾਵ ਹੋਣਗੇ, ਲੌਂਗ ਟਰਮ ਕੀ ਸਿਚੁਏਸ਼ਨ ਹੈ, ਇੰਡੀਆ ਹਕੂਮਤ ਦੇ ਰਿਲੇਸ਼ਨਸ ਇਸ ਮੁੱਦੇ ਦੇ ਉੱਤੇ, ਕਸ਼ਮੀਰ ਪਾਲਿਸੀ 'ਚ ਕੀ ਤਬਦੀਲੀ ਹੋ ਸਕਦੀ ਹੈ, ਕੀ ਸਿੱਖਾਂ ਦੇ ਨਾਲ ਕੋਈ ਨਵੀਂ ਲਾਈਨ ਡਰਾ ਕਰਨ ਦੀ ਲਾਈਨ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹਨਾਂ ਨੂੰ ਸਿੱਖਾਂ ਨੂੰ ਪਲੈਕੇਟ ਕਰਨ ਲਈ ਇਸਤੇਮਾਲ ਕਰ ਸਕਦੀ ਹੈ ਕਿ ਨਹੀਂ। ਕਿਉਂਕਿ ਇੱਕ ਗੱਲ ਦੇ ਉੱਤੇ ਹਰ ਐਕਸਪਰਟ ਵੀ ਔਰ ਕਾਮਨਰ ਵੀ ਜਾਂ ਜਿਹੜਾ ਥੋੜਾ ਬਹੁਤ ਮੱਸ ਰੱਖਦਾ ਹੈ, ਦਿਲਚਸਪੀ ਰੱਖਦਾ ਹੈ ਸਿਆਸਤ ਦੇ ਵਿੱਚ, ਉਹ ਕਲੀਅਰ ਹੈ ਕਿ ਭਾਰਤ ਦੇ ਪੱਲੇ ਕੁਝ ਨਹੀਂ ਰਿਹਾ ਕਿ ਉਹਨਾਂ ਦੀ ਇਹੀ ਨਹੀਂ। ਜਦੋਂ ਅਸੀਂ $3 ਬਿਲੀਅਨ ਜਿਹੜਾ ਉਹਨਾਂ ਦਾ ਆਪਣਾ ਹੀ ਕਹਿਣਾ, ਉਹਨਾਂ ਦੀ ਇਨਵੈਸਟਮੈਂਟ ਸਾਰੀ ਡੁੱਬੀ ਹੈ। ਸਭ ਤੋਂ ਵੱਡੀ ਗੱਲ, ਜੇ ਤੁਸੀਂ ਪਿਛਲੇ 75 ਸਾਲ ਤੋਂ ਦੇਖੋ ਭਾਰਤ ਦੀ ਨੀਤੀ, ਜੇ ਉਸ ਨੂੰ ਜਿਹੜਾ ਇਸ ਦੋ ਮੂੰਹੇ ਸੱਪ ਵਾਲੀ ਨੀਤੀ ਦੇ ਨਾਲ ਕੰਪੇਅਰ ਕਰੋ ਕਿ ਇੱਕ ਪਾਸੇ ਤਾਂ ਉਹਨਾਂ ਨੇ ਵਿਦਨ ਦਾ ਇੰਡੀਅਨ ਮੈਪ ਜਾਂ ਇੰਡੀਅਨ ਸਟੇਟ ਦੇ ਵਿੱਚ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਨੂੰ ਕ੍ਰਸ਼ ਕਰਨ ਦੀ ਲਾਈਨ ਰੱਖੀ, ਉਸ ਦੇ ਲਈ ਕੀ ਹੱਥਕੰਡੇ ਅਪਣਾਏ ਗਏ। ਔਰ ਉਹਦੇ ਜਦੋਂ ਅਸੀਂ ਜੇ ਸਿੰਪਲੀ ਦੇਖਣਾ ਹੋਏ ਕਿ ਕਿਵੇਂ 47 ਤੋਂ ਇੱਕਦਮ ਬਾਅਦ ਸਿੱਖਾਂ ਦੇ ਹਵਾਲੇ ਨਾਲ ਕ੍ਰਿਮੀਨਲ ਟ੍ਰਾਈਬਲ ਆਉਂਦੇ ਆ, ਕਿਵੇਂ 47 ਤੋਂ 84 ਤੱਕ ਸਿੱਖਾਂ ਦੀ ਹਰ ਜੈਨੂਇਨ ਡਿਮਾਂਡ ਨੂੰ ਠੁਕਰਾਇਆ, ਜੇਲ੍ਹਾਂ ਭਰ ਦਿੱਤੀਆਂ ਸਿੱਖਾਂ ਨੇ, ਔਰ ਫਿਰ ਜੂਨ 84 'ਚ ਪਹਿਲੇ ਹਫਤੇ ਫੁੱਲ ਸਕੇਲ ਟੈਂਕਾਂ ਤੋਪਾਂ ਦੇ ਨਾਲ ਹਮਲਾ, ਔਰ ਪਿਛਲੀਆਂ 4 ਦਹਾਈਆਂ ਤੋਂ ਲਗਭਗ ਸਿੱਖਾਂ ਦੇ ਖਿਲਾਫ ਇੱਕ ਤੋਂ ਬਾਅਦ ਇੱਕ ਜੈਨੋਸਾਈਡ, ਇੱਕ ਤੋਂ ਬਾਅਦ ਇੱਕ ਹਮਲਾ, ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ, ਜਿਹਦਾ ਇਕਨੋਮਿਕਲ ਜੈਨੋਸਾਈਡ ਦਾ ਰੂਪ ਅਸੀਂ ਫਾਰਮਰਸ ਦੀ ਐਜੀਟੇਸ਼ਨ ਦੇ ਰੂਪ 'ਚ ਦੇਖ ਰਹੇ ਹਾਂ। ਮਜ਼ਹਬੀ ਮਾਮਲਿਆਂ 'ਚ ਦਖਲਅੰਦਾਜ਼ੀ ਕਿਸ ਹੱਦ ਤੱਕ ਹੈ, ਬਹੁਤਿਆਂ ਲਈ ਜਿਹੜੀਆਂ ਨੇ ਉਹ ਖਬਰਾਂ ਭਰੀਆਂ ਹੁੰਦੀਆਂ ਨੇ ਵੀ ਕੀ ਹੈ, ਮੈਨੂੰ ਇਹ ਹੁੰਦਾ ਕਿ ਵੀ ਇਹ ਤਾਂ ਆਲਰੇਡੀ ਡਿਸਕਸ ਹੋ ਰਹੀਆਂ ਜੀ। ਉਹਨੇ ਗੁਰਦਾਸ ਮਾਨ ਨੇ ਕੀ ਕਿਹਾ, ਉਹਦੇ ਖਿਲਾਫ ਕੇਸ ਹੋਇਆ, ਉਹਨੇ ਮਾਫੀ ਮੰਗ ਲਈ, ਫਿਰ ਉਹ ਸੌਦਾ ਸਾਧ ਉਹਦੀ ਫੈਸਲਾ ਆਣਾ ਸੀ, ਹਾਈ ਕੋਰਟ ਨੇ ਰੋਕ ਲਾ ਦਿੱਤੀ, ਸੁਮੇਧ ਸੈਣੀ ਅੰਦਰ ਗਿਆ, ਸਾਰੀ ਰਾਤ ਜਿਹੜਾ ਬਹਿ ਕੇ ਔਰ ਉਹਨੂੰ ਜਿਹੜਾ ਉਹ ਛੱਡਤਾ। ਇਹ ਸਾਰੀਆਂ ਚੱਲ ਹੀ ਰਿਹਾ, ਪਰ ਇਹ ਸਾਰੇ ਨਿੱਕੇ ਨਿੱਕੇ ਸਿੰਪਟਮਸ ਨੇ ਬਿਮਾਰੀ ਦੇ, ਜਿੱਥੇ ਜਿਹੜੀ ਕਿ ਅਲਟੀਮੇਟਲੀ ਉਹਨਾਂ ਦਾ ਮੋਟਿਵ, ਉਹਨਾਂ ਦਾ ਮੁੱਦਾ, ਉਹਨਾਂ ਦੀ ਨੀਤੀ ਸਿੱਖ ਕੌਮ ਨੂੰ ਟੋਟਲੀ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੀ ਲਾਈਨ। ਹੁਣ ਇਹੀ ਹਾਲ ਐਂਡ ਵਿਦਨ ਮੁਸਲਮਾਨਾਂ ਪ੍ਰਤੀ ਅਸੀਂ ਦੇਖਦੇ ਹਾਂ, ਉਹੀ ਨੀਤੀ ਜੋ ਅਯੁੱਧਿਆ ਮਸੀਤ ਨੂੰ ਢਾਣ ਦੀ, ਉਸ ਤੋਂ ਪਹਿਲਾਂ 2002 'ਚ ਗੁਜਰਾਤ 'ਚ ਹਜ਼ਾਰਾਂ ਮੁਸਲਮਾਨਾਂ ਦਾ ਜਿਹੜਾ ਹੈ ਉਹ ਕੋਲਡ ਬਲੱਡਡ ਮਰਡਰ, ਔਰ ਫਿਰ CAA NRP ਕਾਨੂੰਨ, ਔਰ ਫਿਰ ਜੋ ਕਸ਼ਮੀਰ ਦੇ ਵਿੱਚ ਆਈਨੀ ਗੁੰਡਾਗਰਦੀ ਕੀਤੀ, ਔਰ ਜੋ ਨੀਤੀਆਂ ਹੁਣ ਕੋਈ ਦਿਨ ਐਸਾ ਨਹੀਂ ਹੈ ਕਿ ਕਾਨਪੁਰ 'ਚੋਂ ਸਬਜ਼ੀ ਫਰੋਸ਼ ਨੂੰ ਕੁੱਟ-ਕੁੱਟ ਕੇ ਮਾਰਿਆ,
ਇੱਕ ਮੌਲਵੀ ਨੂੰ ਹਰਿਆਣੇ ਦੇ ਵਿੱਚ ਜਿਹੜਾ ਹੈ ਉਹ ਪਿੰਡ ਕੱਢਤਾ ਹਰਿਆਣੇ ਚੋਂ, ਪਿੰਡ ਚੋਂ, ਕਿ ਜੀ ਤੂੰ ਵੰਦੇ ਮਾਤਰਮ ਕਿਉਂ ਨਹੀਂ ਕਹਿੰਦਾ। ਇਸੇ ਤਰ੍ਹਾਂ ਮੁਨੱਵਰ ਰਾਣਾ ਮਸ਼ਹੂਰ ਸ਼ਾਇਰ ਉਰਦੂ ਦਾ, ਉਹਦੇ ਖਿਲਾਫ ਕੇਸ ਉਹਨੇ ਤਾਲਿਬਾਨ ਦੇ ਮੁੱਦੇ ਤੇ ਉਹਨੇ ਕਮੈਂਟ ਕੀਤਾ। ਉਹਨੇ ਕਿਹਾ ਜੀ ਵਾਲਮੀਕੀ ਜਿਹੜਾ ਕਿਸੇ ਵੇਲੇ ਡਕੈਤ ਸੀ, ਜਦੋਂ ਉਹ ਰਿਸ਼ੀ ਬਣ ਗਿਆ, ਉਹਨੇ ਰਾਮਾਇਣ ਲਿਖੀ, ਉਹ ਭਗਵਾਨ ਬਣ ਗਿਆ। ਉਹਨਾਂ ਨੇ ਕਿਹਾ ਜੀ ਗਲਤੀਆਂ ਹਰ ਕੋਈ ਕਰ ਸਕਦਾ ਹੈ, ਉਹ ਕਰੋ। ਔਰ ਉਹਨੂੰ ਉਹ ਜਿਹੜੇ ਵਾਲਮੀਕੀ ਦਾ ਨਾਂ ਲੈਣ ਕਰਕੇ ਦੂਜੇ ਪਿੱਛੇ ਪਾ ਦਿੱਤੇ ਕਿ ਜੀ ਦੇਖੋ ਇਹ ਤੁਸੀਂ। ਪਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਔਰ ਇਸ ਵੇਲੇ ਉਹ ਸਾਰੇ ਜਿਹੜੇ ਉਹਨਾਂ ਦੇ ਸੋ ਕਾਲਡ ਜਾਵੇਦ ਅਖਤਰ ਤੋਂ ਲੈ ਕੇ ਇਸ ਕਿਸਮ ਦੇ ਜਿਹੜੇ ਟੁਚੇ ਜੇ ਉਹਨਾਂ ਦੇ ਰੈਂਟਾ ਮੁਸਲਿਮਸ ਨੇ, ਉਹ ਬਿਠਾ ਕੇ ਤਾਲਿਬਾਨ ਨੂੰ, ਫਿਰ ਉਹਦੇ ਰਾਹੀਂ ਪਾਕਿਸਤਾਨੀਆਂ ਨੂੰ ਗਾਲਾਂ ਕਢਵਾ ਰਹੇ ਹੁੰਦੇ ਨੇ। ਔਰ ਜਿਹੜੇ ਈਵਨ ਸੋ ਕਾਲਡ ਇਵੈਕੂਏਸ਼ਨ ਕਰਤੀ ਜੀ ਇੰਡੀਆ ਨੇ, ਇਹ ਕਰਤਾ, ਉਹ ਵੀ ਉੱਥੇ 에ਅਰਪੋਰਟ ਤੇ ਉਤਰਦਿਆਂ ਹੀ ਉਹ ਪਾਕਿਸਤਾਨ ਨੂੰ ਗਾਲਾਂ ਕਢਵਾਉਣਾ ਜਾਂ ਇਸਲਾਮ ਦੇ ਖਿਲਾਫ ਗੱਲਾਂ ਕਹਾਉਣਾ, ਇਹੀ ਉਹਨਾਂ ਦਾ ਮੇਨ ਮਕਸਦ ਹੁੰਦਾ। ਹੁਣ ਅਸੀਂ ਦੂਸਰਾ ਰੁਖ ਜਦੋਂ ਦੇਖਦੇ ਕਿ ਵੀ ਉਹਨਾਂ ਦੇ ਪੱਲੇ ਤਾਂ ਕੁਛ ਨਹੀਂ, ਕਿਉਂਕਿ ਜਿਹੜਾ ਅੰਦਰੂਨੀ ਤੌਰ ਤੇ ਤਾਂ ਮਾਈਨੋਰਟੀਜ਼ ਦੇ ਨਾਲ ਸੀ, ਦੂਸਰਾ ਸੀ ਪਾਕਿਸਤਾਨ ਨੂੰ ਡਿਸਟਰੋਏ ਕਰਨਾ, ਕਿਉਂਕਿ ਉਹਨਾਂ ਨੇ ਕਦੇ ਐਕਸੈਪਟ ਹੀ ਨਹੀਂ ਕੀਤਾ ਜ਼ਹਿਨੀ ਤੌਰ ਤੇ ਵੀ ਔਰ ਪ੍ਰੈਕਟੀਕਲੀ ਵੀ। 1971 ਚ ਜਦੋਂ ਉਹਨਾਂ ਨੇ ਪਾਕਿਸਤਾਨ ਦਾ ਮਸ਼ਰਕੀ ਪਾਕਿਸਤਾਨ ਤੋੜ ਕੇ ਬੰਗਲਾਦੇਸ਼ ਬਣਾਇਆ ਫੌਜੀ ਇੰਟਰਵੈਂਸ਼ਨ ਨਾਲ, ਉਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਇਹ ਜਿਹੜਾ ਵੈਸਟ ਪਾਕਿਸਤਾਨ ਹੈ ਇਹਨੂੰ ਵੀ ਹੈਵ ਮੇਡ ਭੂਟਾਨ ਆਊਟ ਆਫ ਇਟ, ਕਿ ਵੀ ਇਹ ਸਾਡੇ ਨਾਲ ਜਿਹੜਾ ਹੁਣ ਉਵੇਂ ਹੀ ਹੈ, ਬਿਲਕੁਲ ਰਹਿਣ ਗਿਆ, ਅੱਧਾ ਅਸੀਂ ਦੇਸ਼ ਤੋੜ ਦਿੱਤਾ। ਪਰ ਇਸ ਦੇ ਬਾਵਜੂਦ ਕਿ ਪਾਕਿਸਤਾਨ ਦੇ ਲਈ ਉਹ ਬੜੀ ਇੱਕ ਹਿਊਮਿਲੇਟਿੰਗ ਮੂਮੈਂਟ ਸੀ ਕਿ 90,000 ਪਲੱਸ ਸੋਲਜਰ ਔਰ ਉਹਨਾਂ ਦੇ ਸਿਵਿਲੀਅਨ ਉਹ ਪ੍ਰਿਜ਼ਨਰ ਆਫ ਵਾਰ ਬਣਦੇ ਨੇ। ਪਰ ਬਹੁਤ ਜਲਦੀ ਪਾਕਿਸਤਾਨ ਰਿਕਵਰ ਹੋਇਆ, ਨਿਊਕਲੀਅਰ ਵੀ ਬਣਿਆ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਕਿ ਅੱਜ ਹੀ ਜਿਹੜੇ ਇੱਕ ਫੌਜੀ ਰਿਟਾਇਰਡ ਕਰਨਲ ਹੈ ਪ੍ਰਵੀਨ ਸਾਨੀ, ਉਹ ਸ਼ਾਇਦ ਸਾਨੀ ਹੈ, ਪ੍ਰਵੀਨ ਸਾਨੀ ਹੈ ਸ਼ਾਇਦ ਉਹਨਾਂ ਦਾ ਨਾਮ, ਉਹ ਅਕਸਰ ਆਪਣੀ ਐਕਸਪਰਟੀਜ਼ ਦਿੰਦੇ ਰਹਿੰਦੇ ਨੇ ਕਿ ਭਾਈ ਇਹ ਚਾਈਨਾ ਕੀ ਹੈ, ਪਾਕਿਸਤਾਨ ਕੀ ਹੈ। ਔਰ ਅੱਜ ਹੀ ਉਹਨਾਂ ਦੀ ਇੱਕ ਜਿਹੜੀ ਵੀਡੀਓ ਸ਼ਾਇਦ 2-3 ਦਿਨ ਪਹਿਲਾਂ ਉਹਨਾਂ ਨੇ ਦਿੱਤੀ, ਉਹਨਾਂ ਨੇ ਕਿਹਾ ਕਿ ਵੀ ਕਿਵੇਂ ਪਾਕਿਸਤਾਨ, ਇਹ ਨਹੀਂ ਕਿ ਵੀ ਕਨਵੈਨਸ਼ਨਲ ਵਾਰਫੇਅਰ 'ਚ ਉਹ ਭਾਰਤ ਦੇ ਮੁਕਾਬਲੇ ਦਾ, ਉਹਨਾਂ ਨੇ ਕਿਹਾ ਵੀ ਵਿਦ ਚਾਈਨਾ ਨਾਓ, ਔਰ ਦੋਨਾਂ ਦੀ ਇਹਨਾਂ ਦੀ ਸਾਰੀ ਕੋਰ ਡਾਕਟਰੀਨ, 2 ਪ੍ਰੋਂਗ ਵਾਰ, ਸਭ ਉਹਨੇ ਕਿਹਾ ਵੀ ਬਿਲਕੁਲ ਬੇੜਾ ਗਰਕ ਹੋਇਆ ਹੋਇਆ ਇੰਡੀਆ ਦਾ। ਸੋ ਮਤਲਬ ਇਹ ਹੈ ਕਿ ਪਾਕਿਸਤਾਨ ਦੀ ਸਰਵਾਈਵਲ ਹੀ ਨਹੀਂ, ਉਹ ਮਜ਼ਬੂਤ ਉਭਰਿਆ। ਔਰ ਇਹ ਸਾਰੇ ਅਫਗਾਨਿਸਤਾਨ ਕ੍ਰਾਈਸਿਸ, ਕਿਉਂਕਿ ਇਹਨਾਂ 20 ਸਾਲਾਂ ਜਦੋਂ ਅਸੀਂ 9/11 ਤੋਂ ਬਾਅਦ ਗੱਲ ਕਰ ਰਹੇ ਹਾਂ, ਉਸ ਤੋਂ ਪਹਿਲਾਂ ਵੀ 1996 ਚ ਤਾਲਿਬਾਨ ਆਏ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ 1979 ਚ ਜਦੋਂ ਸੋਵੀਅਤ ਯੂਨੀਅਨ ਨੇ ਹੜੱਪਿਆ ਅਫਗਾਨਿਸਤਾਨ ਨੂੰ, ਸਭ ਤੋਂ ਪਹਿਲਾਂ ਵੈਲਕਮ ਕਰਨ ਵਾਲਿਆਂ 'ਚ ਭਾਰਤ ਸੀ। ਔਰ ਥਰੂ ਆਊਟ 10 ਸਾਲ ਦੇ ਪੀਰੀਅਡ ਸੋਵੀਅਤ ਆਕੂਪੇਸ਼ਨ ਦੇ ਭਾਰਤ ਜਿਹੜਾ ਫੁੱਲੀ ਮਦਦ ਕਰਦਾ ਰਿਹਾ ਸੋਵੀਅਤ ਯੂਨੀਅਨ ਦੀ, ਔਰ ਜ਼ਾਹਰ ਹੈ ਅਮਰੀਕਾ ਦੇ ਖਿਲਾਫ, ਪਾਕਿਸਤਾਨ ਦੇ ਖਿਲਾਫ। ਔਰ ਇਹੀ ਗੱਲ ਅੱਜ ਗੁਲਬਦੀਨ ਹਿਕਮਤਯਾਰ ਜਿਹੜਾ ਉਸ ਪੀਰੀਅਡ ਤਾਲਿਬਾਨ ਪੀਰੀਅਡ 'ਚ ਪ੍ਰਾਈਮ ਮਿਨਿਸਟਰ ਰਿਹਾ, ਉਹਨੇ ਕਿਹਾ, ਭਾਰਤ ਨੂੰ ਵਾਰਨ ਕੀਤਾ ਕਿ ਤੁਹਾਡਾ ਤੁਸੀਂ ਖਾਮਖਾ ਦਖਲਅੰਦਾਜ਼ੀ ਬੰਦ ਕਰੋ ਇੱਥੇ। ਤੁਸੀਂ ਪਹਿਲਾਂ ਵੀ ਸੋਵੀਅਤ ਯੂਨੀਅਨ ਦੇ ਹਮਲੇ ਵੇੜੇ ਜਿਹੜਾ ਹੈ ਉਹਨਾਂ ਦਾ ਸਾਥ ਦਿੱਤਾ ਸੀ, ਲੇਕਿਨ 9/11 ਤੋਂ ਬਾਅਦ ਜਦੋਂ ਅਮਰੀਕਾ ਉੱਥੇ ਗਿਆ ਔਰ ਮਾਹੌਲ ਬੇਸ਼ੱਕ ਪਾਕਿਸਤਾਨ ਜਿਹੜਾ ਐਲਾਈ ਸੀ ਵਾਰ ਔਨ ਟੈਰਰ, ਪਰ ਚੱਲੀ ਤਾਂ ਉੱਥੇ ਇੰਡੀਆ ਦੀ ਖੁੱਲ ਕੇ ਉਹਨਾਂ ਨੇ। ਫਿਰ ਜਿਵੇਂ ਉਹਨਾਂ ਨੇ ਪਾਕਿਸਤਾਨ ਨੂੰ ਘੇਰਿਆ, ਨਾਲ ਲੱਗਦੇ ਜਿਹੜੇ ਨੇ ਉਹ ਕੌਂਸੂਲੇਟ ਖੋਲ੍ਹੇ, ਉਹਦੇ 'ਚ ਜਸੂਸ ਕੁਲਭੂਸ਼ਣ ਯਾਦਵ ਵਰਗੇ ਦਹਿਸ਼ਤਗਰਦੀ ਕੀਤੀ, ਔਰ ਜਿਹੜੇ ਨੇ ਹਜ਼ਾਰਾਂ ਜਿਹੜੇ ਨੇ ਉਹ ਰਿਕਰੂਟ ਕੀਤੇ ਉਹਨਾਂ ਨੇ ਆਪਣੇ ਰਾਹ ਏਜੰਟ। ਲੇਕਿਨ ਇਹ ਸਾਰਾ ਜਿਹੜਾ ਡੀਲ ਟਰੰਪ ਨੇ ਕੀਤੀ, ਜਿਹਦੇ 'ਚ ਉਹਨੇ ਇੰਡੀਆ ਨੂੰ ਔਨ ਬੋਰਡ ਤਾਂ ਦੂਰ ਦੀ ਗੱਲ ਹੈ, ਉਹ ਤਾਂ ਥੁੱਕਿਆ ਵੀ ਨਹੀਂ ਉਹਨਾਂ ਦੇ ਮੂੰਹ ਤੇ। ਔਰ ਇਹ ਉਹਨਾਂ ਦੇ ਲਈ ਸੀ ਵੀ ਕੀ ਹੋ ਗਿਆ। ਫਿਰ ਉਹ ਤਰਲੇ ਤੁਰਲੇ ਕਰਕੇ ਕਦੇ ਰੂਸ ਰਾਹੀਂ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਕਿ ਜੀ ਚਲੋ ਇੱਕ ਵਾਰੀ ਸਾਨੂੰ ਦੋਹਾ ਸੱਦ ਕੇ ਭਾਵੇਂ ਬਾਹਰ ਹੀ ਕੁਰਸੀ ਢਾਹ ਦਿਓ ਜਿੱਥੇ ਉਹਨਾਂ ਦੀ ਮੀਟਿੰਗ ਚੱਲ ਰਹੀ ਹੋਣੀ, ਅਸੀਂ ਫੋਟੋ 'ਚ ਜਿਹੜੀ ਆ ਉਹ ਦੂਰ ਵਾਲੀ ਕੁਰਸੀ ਨੇੜੇ ਦਿਖਾ ਦਿਆਂਗੇ। ਹੁਣ ਉਸ ਸਾਰੇ ਦੇ ਚੱਲਦੇ ਆ। ਔਰ ਹੁਣ ਵੀ ਮਤਲਬ ਉਹਦਾ, ਲੇਕਿਨ ਉਹ ਜਿਹੜਾ ਉਹ ਇੱਕ ਹੈ ਕਿ ਵੀ ਚੋਰ ਚੋਰੀ ਸੇ ਜਾਏ ਹੀਰਾ ਫੇਰੀ ਸੇ ਨਹੀਂ, ਛੱਡ ਨਹੀਂ ਸਕਦੇ। ਹੁਣ ਜਦੋਂ ਅਸੀਂ ਇਹ ਕਿਹਾ ਕਿ ਵੀ ਇਹ ਸਪੋਇਲ ਸਪੋਰਟ ਪਲੇ ਕਰ ਰਹੇ ਨੇ, ਹੁਣ ਜੇ ਚੀਨ ਤੋਂ ਜੁੱਤੀਆਂ ਖਾਧੀਆਂ ਤੇ ਰੂਸ ਦੇ ਦਰਬਾਰ 'ਚ ਗਏ ਕਿ ਜੀ ਸਾਡੀ ਗੱਲਬਾਤ ਕਰਾ ਦਿਓ, ਉਹ ਜਾ ਕੇ ਉੱਥੇ ਮਾਸਕੋ 'ਚ ਉਹਨਾਂ ਦੀ ਸੀ ਮੀਟਿੰਗ, ਉਹਦੇ ਚਾਈਨੀਜ਼ ਫੋਰਨ ਮਿਨਿਸਟਰ ਵੀ ਆਇਆ, ਇਹਨਾਂ ਦਾ ਵੀ ਗਿਆ, ਔਰ ਤਰਲੇ ਤੁਰਲੇ ਕਰਕੇ ਕਿ ਜੀ ਕੋਈ ਨਹੀਂ, ਅਸੀਂ ਬੋਲਦੇ ਵੀ ਨਹੀਂ, ਤੁਹਾਡਾ ਨਾਮ ਨਹੀਂ ਲਏਗਾ ਸਾਡਾ ਮੋਦੀ, ਤੁਹਾਡੇ ਮੁਲਕ ਦਾ ਜੇ ਜ਼ਮੀਨ ਤੁਹਾਡੇ ਕੋਲ ਹੈ ਉਹਨੂੰ ਰੱਖੋ, ਬਸ ਸਾਨੂੰ ਜਿਹੜਾ ਉਹ ਹੋਰ ਨਾ ਅੱਗੋਂ ਹਿਊਮਿਲੀਏਟ ਕਰੋ। ਤੇ ਹੁਣ ਵੀ ਜਦੋਂ ਅਫਗਾਨਿਸਤਾਨ ਦੇ ਮੁੱਦੇ ਤੇ ਹੋਰ ਤਾਂ ਕਿਤੇ ਹੱਥ ਪੈ ਨਹੀਂ ਰਿਹਾ,
ਪਾਕਿਸਤਾਨ ਜ਼ਾਹਰ ਸਟਰੋਂਗਰ ਹੈ, ਅਮਰੀਕਾ ਆਪ ਜਿਹੜਾ ਉਹ ਵਾਰ ਆਫ ਨਰਵਸ ਦੇ ਵਿੱਚ ਉਹਦੀ ਆਪਣੀ ਨਰਵ ਦੱਬੀ ਹੋਈ ਹੈ ਔਰ ਇਹੀ ਹਾਲ ਬੋਰਿਸ ਜੌਨਸਨ ਨੇ ਥੋੜੀ ਬਹੁਤ ਝੱਗ ਝੁਗ ਸੁੱਟੀ, ਲੇਕਿਨ ਅੱਜ ਉਹ G7 ਔਰ ਯੂਰਪੀਅਨ ਕੰਟਰੀਜ਼ ਦੀ ਮੀਟਿੰਗ ਤੋਂ ਬਾਅਦ ਨਜ਼ਰ ਆ ਗਿਆ ਕਿ ਵੀ ਬਾਈਡਨ ਦਾ ਹੀ ਇਹ ਕਹਿਣਾ ਸੀ ਕਿ ਭਾਈ ਸੂਨਰ ਵੀ ਗੈਟ ਆਊਟ ਆਫ ਹੀਅਰ ਇਟ ਇਜ਼ ਬੈਟਰ, ਜਿੰਨੀ ਜਲਦੀ ਨਿਕਲੋ ਜਾਨ ਛਡਾਓ ਆਪਣੀ। ਹੁਣ ਇਸ ਸਾਰੇ ਚੋਂ ਭਾਰਤ ਕੀ ਸਪੋਇਲ ਸਪੋਰਟ ਕਰ ਰਿਹਾ ਹੈ? ਪਹਿਲੀ ਗੱਲ ਤਾਂ ਵੀ ਇੱਕ ਪਾਸੇ ਗੱਲ ਹੋਰ ਚੱਲ ਰਹੀ ਹੋ, ਪਹਿਲੀ ਤਾਂ ਖਬਰ ਜੇ ਰੂਸ ਦੇ ਹਵਾਲੇ ਨਾਲ ਦੇਖੀਏ ਕਿ ਵੀ ਉਹਨਾਂ ਨੇ ਮੀਟਿੰਗ ਇੰਡੀਆ ਰਸ਼ੀਆ ਫॉर परमानेंट ਚੈਨਲ ਔਨ ਅਫਗਾਨਿਸਤਾਨ, ਪੁਤਿਨ ਮੋਦੀ ਆਲਸੋ ਐਗਰੀ ਟੂ ਕੰਬੈਟ ਐਕਸਟ੍ਰੀਮਿਸਟ ਆਈਡੀਓਲੋਜੀ ਨਾਰਕੋਟਿਕਸ ਥ੍ਰੈਟ। ਹੁਣ ਉਹੀ ਜੋ ਚੀਨ ਤੋਂ ਜੁੱਤੀਆਂ ਖਾ ਕੇ ਰੂਸ ਵੱਲ ਦੇਖਿਆ ਸੀ, ਹੁਣ ਵੀ ਉਹਨਾਂ ਨੇ ਇੰਡੀਆ ਐਂਡ ਰਸ਼ੀਆ ਹੈਵ ਐਗਰੀਡ ਟੂ ਫਾਰਮ ਏ ਪਰਮਾਨੈਂਟ ਬਾਇਲੇਟਰਲ ਚੈਨਲ ਫॉर ਕੰਸਲਟੇਸ਼ਨ ਟੂ ਡਿਸਕਸ ਅਫਗਾਨਿਸਤਾਨ। This followed an extensive 45-minute conversation between Prime Minister Modi and Russian President Vladimir Putin. ਹੁਣ 45 ਮਿੰਟ ਗੱਲਬਾਤ ਕੀਤੀ ਤੇ ਗੱਲਬਾਤ ਚੋਂ ਕੱਢਿਆ ਕੀ? ਕਹਿਣ ਨੂੰ ਤਾਂ ਦੇਖੋ ਜੀ ਅਸੀਂ ਰਸ਼ੀਆ, ਲੇਕਿਨ ਜੋ ਤੁਸੀਂ ਦੂਸਰੀ ਖਬਰ ਦੇਖਦੇ ਹੋ ਕਿ ਰੂਸ ਨੂੰ ਵੀ ਹੁਣ ਲੱਗਦਾ ਕਿ ਵੀ ਹੋਰ ਚੜੋ ਅਮਰੀਕਾ ਦੇ ਜਹਾਜ਼ੇ। ਇੰਡੀਆ ਟੂ ਬਾਏ 70,000 ਅਸਾਲਟ ਰਾਈਫਲਸ ਫਰਮ ਰਸ਼ੀਆ। ਹੁਣ 70,000 ਅਸਾਲਟ ਰਾਈਫਲ with repeated delays in deals for procurement of AK-203 assault rifles and Kamov 226 utility helicopters from Russia, India has signed a deal for 70,000 AK-203 assault rifles to be procured off the shelf, which while the army is also looking at procuring limited number of helicopters off the shelf to meet immediate shortage of light utility helicopters. ਹੁਣ ਇਹ 45 ਮਿੰਟ ਜਿਹੜੇ ਪੁਤਿਨ ਨੇ ਦਿੱਤੇ ਉਹਦੇ ਚ 70,000 ਅਸਾਲਟ ਰਾਈਫਲਸ ਦਾ ਸੌਦਾ ਕੀਤਾ ਆਫ ਦਾ ਸ਼ੈਲਫ। ਕਿ ਹੁਣੇ ਫੜਾਓ, ਸਾਨੂੰ ਲੱਗਦਾ ਵੀ ਆ ਗਏ ਤਾਲਿਬਾਨ, ਹੁਣ ਸਾਡੇ ਸਿਰ ਤੇ ਰਫਲਾਂ ਵੀ ਨਹੀਂ ਹੈ ਸਾਡੇ ਜਵਾਨਾਂ ਦੇ ਕੋਲ। ਔਰ ਇਹ ਉਸ ਲੈਵਲ ਤੇ, ਪਰ ਹੁਣ ਸਿਰਫ ਅੱਜ 24 ਤਰੀਕ ਹੈ, 7 ਦਿਨ ਦੀ ਹੋਰ ਪ੍ਰੈਜ਼ੀਡੈਂਸੀ ਹੈ ਇੰਡੀਆ ਦੀ UN ਸਿਕਿਉਰਿਟੀ ਕਾਉਂਸਲ ਦੀ ਰੋਟੇਸ਼ਨ ਵਾਈਜ਼। ਔਰ ਅੱਜ ਦੇਖਦੇ ਹਾਂ ਵੀ ਇਹੀ ਨਹੀਂ ਵੀ ਉੱਥੇ ਰਸ਼ੀਆ ਦੇ ਨਾਲ ਗੱਲਬਾਤ ਕਰ, ਇਹ ਆਪਣੇ ਲੋਕਾਂ ਲਈ ਆ। ਦੇਖੋ ਜੀ ਅਸੀਂ ਬਾਹਰ ਨਹੀਂ ਨਿਕਲੇ ਅਫਗਾਨਿਸਤਾਨ। ਦੇਖੋ ਜੀ ਪੁਤਿਨ ਨੇ ਹਾਲਾਂ 70,000 ਰਫਲਾਂ ਦੇ ਪੈਸੇ ਦੇ ਕੇ ਉਹਨਾਂ ਨੇ 45 ਮਿੰਟ ਲੈ, ਹੁਣ ਲਾ ਲਓ 1 ਮਿੰਟ ਦੇ ਕਿੰਨੇ ਪੈਸੇ ਬਣਦੇ ਨੇ। ਔਰ ਦੂਜਾ ਪਾਸਾ ਇਹ ਹੈ ਕਿ ਵੀ ਇਹ ਇਹਨਾਂ ਦਾ ਐਂਬੈਸਡਰ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ ਵਿੱਚ, ਇੱਕ ਤਾਂ UN ਸਿਕਿਉਰਿਟੀ ਕਾਉਂਸਲ 'ਚ ਜੋ ਗੜਬੜ ਕਰ ਰਹੇ ਨੇ। ਹੋਪ ਸਿਚੁਏਸ਼ਨ ਇਨ ਅਫਗਾਨਿਸਤਾਨ ਡਜ਼ ਨਾਟ ਪੋਜ਼ ਚੈਲੰਜ ਟੂ ਇਟਸ ਨੇਬਰਸ ਇੰਡੀਆ ਐਟ UNHRC। ਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੀ ਮੀਟਿੰਗ ਜਿਹੜਾ ਇਹਨਾਂ ਦਾ ਐਂਬੈਸਡਰ ਇੰਦਰਾ ਮਨੀ ਪਾਂਡੇ, ਉਹਨੇ ਕਾਫੀ ਜਿਹੜਾ ਉਹ ਰੋਣ ਧੋਣ ਕੀਤਾ। ਉਹਨਾਂ ਨੇ ਕਿਹਾ ਕਿ ਜੀ ਹੋਪਡ ਕਿ ਸਿਚੁਏਸ਼ਨ ਇਨ ਅਫਗਾਨਿਸਤਾਨ ਡਜ਼ ਨਾਟ ਪੋਜ਼ ਏ ਚੈਲੰਜ ਟੂ ਇਟਸ ਨੇਬਰਸ ਐਂਡ ਦ ਅਫਗਾਨ ਟੈਰੀਟਰੀ ਇਜ਼ ਨਾਟ ਯੂਜ਼ਡ ਬਾਈ ਟੈਰਰਿਸਟ ਗਰੁੱਪਸ ਸਚ ਐਜ਼ ਲਸ਼ਕਰ-ਏ-ਤਾਇਬਾ ਐਂਡ ਜੈਸ਼-ਏ-ਮੁਹੰਮਦ ਟੂ ਥ੍ਰੈਟਨ ਅਦਰ ਕੰਟਰੀਜ਼ as it pitched for an inclusive and broad-based dispensation in Kabul representing all sections of Afghan society. all sections ਦਾ ਮਤਲਬ ਹੈ ਸਾਡੇ ਏਜੰਟ, ਅਸ਼ਰਫ ਗਨੀ ਨੂੰ ਲੈ ਆਓ, ਦੂਜੇ ਨੂੰ ਕੋਈ ਨੂੰ, ਉਹ ਸਾਲੇ ਕੇ ਕੀ ਹੈਗਾ ਜਿਹੜੇ ਪੱਲੇ ਨਹੀਂ ਧੇਲਾ ਕਰਦੀ ਮੇਲਾ ਉਹ ਆਪਣੇ ਤੌਰ ਤੇ ਦੇਈ ਜਾਂਦਾ। ਉਹ ਈਵਨ ਪੰਜਸ਼ੇਰ ਵੈਲੀ ਵਾਲੇ ਵੀ ਕਹਿੰਦੇ ਨੇ ਇੱਥੇ ਨੂੰ ਕੋਈ ਨਹੀਂ ਪੁੱਛਦਾ ਹੈ, ਔਰ ਟੋਟਲੀ ਇੰਡੀਅਨ ਏਜੰਟ। ਔਰ ਉਹਨੇ ਇੰਡੀਆ ਨੇ ਉਹਦੇ ਤੋਂ ਹੀ ਦੁਸ਼ਾਂਬੇ, ਤਾਜਿਕਸਤਾਨ ਦੀ ਕੈਪੀਟਲ 'ਚ ਪਾਕਿਸਤਾਨ ਨੂੰ ਗਾੜਾਂ ਕਢਵਾਈਆਂ, ਤਾਸ਼ਕੰਦ 'ਚ ਕਢਵਾਈਆਂ। ਹੁਣ ਇਹਨਾਂ ਦਾ UNHRC 'ਚ ਕਹਿ ਰਹੇ ਜੀ ਇਹ ਅਸੀਂ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜੀ ਹਕੂਮਤ ਜਿਹੜੀ ਬਣਾਉਣ ਤਾਲਿਬਾਨ ਸਾਰਿਆਂ ਨੂੰ ਹੋਏ, ਔਰ ਇਹ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਔਰ ਦੂਸਰੇ ਜਿਹੜੇ ਨੇ ਇਹ ਸਾਡੇ ਅਗੇਂਸਟ ਉੱਥੇ ਨਾ ਵਰਤਣ। ਔਰ ਉਹਨੇ ਆਪਣੇ ਐਡਰੈਸ ਦੇ ਵਿੱਚ ਇਹ ਕਿਹਾ ਕਿ ਜੀ ਗ੍ਰੇਵ ਹਿਊਮੈਨਿਟੇਰੀਅਨ ਕ੍ਰਾਈਸਿਸ ਇਜ਼ ਅਨਫੋਲਡਿੰਗ ਇਨ ਦਾ ਕੰਟਰੀ and everyone is concerned about increasing violations of fundamental rights of the Afghan people. ਤੁਸੀਂ ਆਪਣੇ ਮੁਲਕ ਦੇ ਵਿੱਚ 200 ਮਿਲੀਅਨ ਮੁਸਲਮਾਨਾਂ ਨੂੰ, 30 ਮਿਲੀਅਨ ਸਿੱਖਾਂ ਨੂੰ, 30 ਮਿਲੀਅਨ ਈਸਾਈਆਂ ਨੂੰ, 100 ਮਿਲੀਅਨ ਦਲਿਤਾਂ ਨੂੰ ਜਿਹੜੇ ਉਹਨਾਂ ਦੇ ਫੰਡਾਮੈਂਟਲ ਰਾਈਟ ਦਿੱਤੇ ਹੋਏ ਨੇ, ਉਹ ਰਿਪੋਰਟਾਂ ਕੱਢ ਲਓ ਐਮਨੈਸਟੀ ਇੰਟਰਨੈਸ਼ਨਲ ਦੀਆਂ, ਹਿਊਮਨ ਰਾਈਟ ਵਾਚ ਦੀਆਂ, US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀਆਂ, ਜਾਂ ਸਟੇਟ ਡਿਪਾਰਟਮੈਂਟ ਦੀ ਕੰਟਰੀ ਰਿਪੋਰਟ ਕੱਢ ਲਓ ਰਿਲੀਜਨ ਬੇਸਡ ਹੀ। ਔਰ ਇਹਨਾਂ ਨੂੰ ਅਫਗਾਨਿਸਤਾਨ ਦਾ ਫਿਕਰ ਪਿਆ ਹੋਇਆ ਕਿ ਜੀ ਉੱਥੇ ਜਿਹੜਾ ਹੈ, ਔਰ ਉਹਨਾਂ ਨੇ ਇਹ ਉਹਨਾਂ ਦਾ ਐਂਬੈਸਡਰ ਪੂਰਾ ਲੱਗਾ ਹੈ। ਵੀ ਆਲਸੋ ਹੋਪ ਕਿ ਜੀ ਇਨਕਲੂਸਿਵ ਗਵਰਨਮੈਂਟ ਹੋਏ। ਵੀ ਹੋਪ ਸਿਚੁਏਸ਼ਨ ਇਨ ਅਫਗਾਨਿਸਤਾਨ ਡਜ਼ਨਟ ਪੋਜ਼ ਏ ਚੈਲੰਜ ਟੂ ਇਟਸ ਨੇਬਰਸ। ਉਹੀ ਪਹਿਲੀ ਗੱਲ ਜਿਹੜੀ ਕਹੀ ਹੈ ਉਹਨੇ।
ਫਿਰ ਉਹਨੇ ਕਿਹਾ ਜੀ ਅਸੀਂ ਵੀ ਆਰ ਕਲੋਜ਼ਲੀ ਮੋਨੀਟਰਿੰਗ ਦਾ ਰੈਪਿਡਲੀ ਇਵੋਲਵਿੰਗ ਸਿਕਿਉਰਿਟੀ ਸਿਚੁਏਸ਼ਨ ਇਨ ਅਫਗਾਨਿਸਤਾਨ and we continue to call upon parties concerned to maintain law and order and ensure the safety and security of the Afghan nationals. ਉਹੀ ਜਿਹਨੂੰ ਫਲਾਵਰੀ ਜੇ ਵਰਡਸ ਅਫਗਾਨਾਂ ਦੇ ਦੋਸਤ ਕੱਲ੍ਹ ਹੀ ਜਦੋਂ ਅਸੀਂ ਵਾਪਸ ਆ ਰਹੇ ਸੀ ਤੇ ਨਿਊ ਜਰਸੀ ਰੁਕੇ ਥੋੜੀ ਦੇਰ ਅੱਛਾ ਤੇ ਸੱਜਣ ਜਿਹੜੇ ਨੇ ਉਹਨਾਂ ਨੇ ਇਹ ਕਿਹਾ, ਉਹਨਾਂ ਨੇ ਕਿਹਾ ਵੀ ਇਹ ਕੀ ਕਾਰਨ ਹੈ ਕਿ ਵੈਸੇ ਜੋ ਮਰਜ਼ੀ ਹੋਏ ਵੀ ਅਫਗਾਨ ਭਾਰਤ ਦੇ ਬੜੇ ਦੋਸਤ ਨੇ। ਮੈਂ ਕਿਹਾ ਜੀ ਇਹ ਸਿਰਫ ਇਹ ਜਦੋਂ ਪਾਕਿਸਤਾਨ ਨੂੰ ਉਹਨਾਂ ਨੇ ਟਾਰਗੇਟ ਕਰਨਾ ਹੈ ਤੇ ਇਹੀ ਪ੍ਰੋਪੇਗੈਂਡਾ ਕਰਦੇ ਨੇ। ਮੈਂ ਕਿਹਾ ਜੇ ਇੰਨੇ ਹੀ ਦੋਸਤ ਨੇ ਤੇ ਮਹਿਮੂਦ ਗਜ਼ਨਵੀ ਕੋਈ ਲੰਡਨ ਤੋਂ ਤਾਂ ਨਹੀਂ ਸੀ ਗਿਆ, ਅੱਛਾ ਕਿੱਥੋਂ ਗਜ਼ਨੀ ਸ਼ਹਿਰ ਹੈ। ਬਿਲਕੁਲ ਮੁਹੰਮਦ ਗੌਰੀ ਔਰ ਜਿਹੜੇ ਮਹਿਮੂਦ ਗਜ਼ਨਵੀ ਤੋਂ ਲੈ ਕੇ ਇਬਰਾਹਿਮ ਲੋਦੀ ਤੱਕ ਜਿੰਨੇ ਰੂਲਰ ਖਿਲਜੀ ਖਾਨਦਾਨ ਦੂਜੇ ਸਾਰੇ ਅਫਗਾਨ ਸੀ ਵੀ ਉਹਨਾਂ ਨੂੰ ਤਾਂ ਉਹਨਾਂ ਨੇ ਆਪਣੇ ਚੈਪਟਰਾਂ ਚੋਂ ਵੀ ਬਾਹਰ ਕੱਢ ਦਿੱਤਾ ਹੈ, ਉਹਨਾਂ ਦੀ ਕਲਚਰਲ ਮਿਨਿਸਟਰੀ ਚੋਂ ਵੀ ਬਾਹਰ ਕੱਢ ਦਿੱਤਾ ਹੈ। ਔਰ ਸੋਮਨਾਥ ਮੰਦਿਰ 'ਚ ਖਲੋ ਕੇ ਜਿਹੜਾ ਉਹ ਮੋਦੀ ਕਹਿ ਰਿਹਾ ਕਿ ਜੀ ਇਹ ਜਿਹੜਾ ਹੈਗਾ ਟੈਰਰ ਅਲਟੀਮੇਟਲੀ ਹਾਰਦਾ ਹੈ ਔਰ ਦੇਖੋ ਅਸੀਂ ਕਿਵੇਂ ਸਰਵਾਈਵ ਕੀਤੇ ਆ, ਉਹਨਾਂ ਨੂੰ ਕਹਿ ਰਿਹਾ ਤਾਲਿਬ। ਮੈਂ ਕਿਹਾ ਦੋਸਤ ਕਿਹੜੇ ਪਾਸੇ ਹੋਏ? ਮੈਂ ਕਿਹਾ ਸਿਰਫ ਇਹਨਾਂ ਦੀ ਦੋਸਤੀ ਉਹ 2047 ਤੋਂ ਬਾਅਦ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਪਾਕਿਸਤਾਨ ਨੂੰ ਜੇ ਘੇਰਨਾ ਹੈ ਤੇ ਅਫਗਾਨਿਸਤਾਨ, ਔਰ ਇਹ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਕੰਟਰੀ 47 ਤੋਂ ਬਾਅਦ ਕੋਲਡ ਵਾਰ ਬਿਲਕੁਲ ਅਫਗਾਨਿਸਤਾਨ ਸੋਵੀਅਤ ਆਰਬਿਟ ਦੇ ਵਿੱਚ ਚਲਾ ਗਿਆ, ਅਖੀਰਲਾ ਬਾਦਸ਼ਾਹ ਜ਼ਾਹਿਰ ਸ਼ਾਹ ਔਰ ਫਲਾਣੇ, ਤੇ ਇੰਡੀਆ ਔਰ ਸੋਵੀਅਤ ਯੂਨੀਅਨ ਇਹੀ ਕਾਰਨ ਹੈ ਕਿ 1979 ਚ ਜਦੋਂ ਹਮਲਾ ਕਰਕੇ ਜਿਹੜਾ ਸੋਵੀਅਤ ਯੂਨੀਅਨ ਆਕੂਪਾਈ ਕਰਦਾ ਇੰਡੀਆ, ਸਭ ਤੋਂ ਪਹਿਲਾਂ ਇੰਦਰਾ ਗਾਂਧੀ ਸਪੋਰਟ ਕਰਨ ਵਾਲਿਆਂ ਚੋਂ। ਮੈਂ ਕਿਹਾ ਇੰਨੀ ਕੁ ਦੋਸਤੀ ਹੈ ਕਿ ਇਹ ਉਹਨਾਂ ਦੇ ਪਿਛਲੱਗ ਸੀ ਔਰ ਉੱਥੇ ਬੜੇ ਹੋਏ ਸੀ, ਔਰ ਹੁਣ ਉਹਨਾਂ ਨੂੰ ਨਜ਼ਰ ਆ ਗਿਆ ਕਿ ਇਹਨਾਂ ਦੀ ਗੇਮ ਖਤਮ ਹੋ ਗਈ। ਰਸ਼ੀਆ ਵੀ ਗੱਲ ਸਮਝ ਗਿਆ ਵੀ ਅਲਟੀਮੇਟਲੀ ਕੀ ਹੈ, ਔਰ ਰਸ਼ੀਆ, ਚਾਈਨਾ, ਈਰਾਨ, ਈਵਨ ਟਰਕੀ ਉਹ ਇੱਕ ਲਾਈਨ ਤੇ ਨੇ। ਪਾਕਿਸਤਾਨ ਤਾਂ ਖੈਰ ਲੀਡ ਕਰਦਾ ਹੈ ਸਾਰੇ ਐਫਰਟ ਨੂੰ ਕਿ ਭਾਈ ਗੱਲਬਾਤ ਵੀ ਹੋਏ ਔਰ ਉਹ ਸਭ ਤੋਂ ਜ਼ਿਆਦਾ ਇਨਫਲੂਐਂਸ ਆ ਉਹਦਾ। ਮੈਂ ਕਿਹਾ ਹੁਣ ਉਹਨਾਂ ਨੂੰ ਹੋਰ ਕੁਝ ਨਹੀਂ ਲੱਗਦਾ ਤੇ ਹੁਣ ਉਹ ਇਹ ਪ੍ਰੈਜ਼ੈਂਟ ਕਰਨਗੇ ਜੀ ਅਸੀਂ ਬਹੁਤ ਦੋਸਤ ਹੈ ਅਫਗਾਨਾਂ ਦੇ। ਮੈਂ ਕਿਹਾ ਇਹ ਤਾਂ ਦੋਸਤ ਜਿਹੜੇ ਨੇ, ਜਿਹੜਾ ਸਿੱਖਾਂ ਨੇ 5 ਸਦੀਆਂ ਇਹਨਾਂ ਨੂੰ ਕਿੱਥੋਂ ਕਿੱਥੇ ਤੱਕ ਪਹੁੰਚਾਇਆ, ਇਹ ਤਾਂ ਉਹਨਾਂ ਦੇ ਜਿਹੜੇ ਨੇ ਉਹਨਾਂ ਦੀਆਂ ਜੜ੍ਹਾਂ 'ਚ ਤੀਰ ਦਿੰਦੇ ਰਹੇ ਨੇ ਔਰ ਜੜ੍ਹਾਂ ਪੱਟਣ ਦੇ ਲਈ ਲੱਗੇ ਹੋਏ ਨੇ। ਅਫਗਾਨ ਇਹਨਾਂ ਦੇ ਦੋਸਤ ਕਿੱਥੋਂ ਬਣ ਗਏ? ਸੋ ਕੁੱਲ ਮਿਲਾ ਕੇ ਜਿਹੜਾ ਸਪੋਇਲ ਸਪੋਰਟ ਰੋਲ ਹੈ, ਜਿਹਨੂੰ ਜਦੋਂ ਅਸੀਂ ਕਹਿੰਦੇ ਵੀ ਭਸੂੜੀ ਪਾਣੀ ਪੰਜਾਬੀ ਕਿ ਇਹ ਭਸੂੜੀ ਪਾਣ ਤੇ ਲੱਗੇ ਹੋਏ ਨੇ, ਪਰ ਇਹ ਨਹੀਂ ਪਤਾ ਵੀ ਹੁਣ ਭਸੂੜੀ ਇਹਨਾਂ ਦੇ ਆਪਣੇ ਜਿਹੜਾ ਮੁਲਕ 'ਚ ਪੈਣ ਵਾਲੀ ਹੈ। ਸੋ ਇਹ ਚੋਰ ਚੋਰੀ ਸੇ ਜਾਏ, हेरा फेरी से ना जाए जी। डॉक्टर साहब थोड़ा बहुत बहुत शुक्रिया। सो थले ने ब्रेक व्यूअर्स तो सन इसी तरह बने रहना, मिलते हैं आफ्टर दिस शॉर्ट ब्रेक।